ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਦਿਨ ਬੁੱਧਵਾਰ 27 ਦਸੰਬਰ 2023 12 ਭੋ ਨਾਨਕਸ਼ਾਹੀ ਸੰਮਤ 555 ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਬਿਜ਼ਨਸ ਇੰਸ਼ੋਰੈਂਸ ਦੇ ਬਾਬਤ ਕੋਈ ਵੀ ਜਾਣਕਾਰੀ ਚਾਹੀਦੀ ਹੈ ਤਾਂ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਤੋਂ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, GN ਲਿਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨਾਂ ਸੈਂਟਾਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। MK ਮਾਰਕੀਟ, ਕਸ਼ਮੀਰ ਸਿੰਘ ਸੈਕਰਾਮੈਂਟੋ, ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ, ਸੰਧੂ ਫੈਮਿਲੀ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272-5200। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਪੰਜਾਬੀ ਰੇਡੀਓ USA ਦੇ ਫੇਸਬੁੱਕ ਤੇ ਨਾਲ YouTube ਚੈਨਲ ਦੇ ਉੱਤੇ ਇਸ ਵੇਲੇ ਫਤਿਹਗੜ੍ਹ ਸਾਹਿਬ ਤੋਂ ਸਿੱਧੇ ਜਿਹੜੇ ਪ੍ਰਸਾਰਣ ਨੇ ਉਹ ਕੀਤੇ ਜਾ ਰਹੇ ਨੇ। ਤੁਸੀਂ ਇਹਨਾਂ ਦੋਵਾਂ ਥਾਵਾਂ ਤੇ ਜੁੜ ਕੇ ਉਹਨਾਂ ਪ੍ਰਸਾਰਣਾਂ ਨੂੰ ਦੇਖ ਸਕਦੇ ਹੋ, ਮਾਣ ਸਕਦੇ ਹੋ ਤੇ ਆਪਣੇ ਨੇੜਲਿਆਂ ਦੇ ਨਾਲ ਸ਼ੇਅਰ ਵੀ ਕਰ ਸਕਦੇ ਹੋ। ਤੇ ਆਪਾਂ ਖਬਰਾਂ ਦੇ ਵੱਲ ਆਈਏ ਮਿੰਟੂ ਜੀ, ਰੁਕ ਕਰੀਏ ਆਪਾਂ ਕਸ਼ਮੀਰ ਦਾ। ਰੱਖਿਆ ਮੰਤਰੀ ਨੇ ਕਸ਼ਮੀਰ ਦੇ ਵਿੱਚ ਫੌਜ ਨੂੰ ਵਰਜਿਆ ਜੀ। ਜੀ ਦੇਖੋ, ਕੱਲ ਵੀ ਆਪਾਂ ਗੱਲ ਕੀਤੀ ਸੀ ਕਿ ਸ਼ਾਇਦ ਕਿ ਜਾਂ ਪਰਸੋਂ ਕੀਤੀ ਸੀ, ਮੈਨੂੰ ਭੁੱਲ ਗਿਆ ਜੀ ਕਿ ਜਿਸ ਦਿਨ 3 ਸਿਵਿਲੀਅਨ ਦੀ ਮੌਤ ਜਿਹੜੀ ਹੋਈ ਸੀਗੀ, ਕੁਛ ਅਫਸਰ ਉਹਦੇ ਵਿੱਚ ਇਹਨਾਂ ਨੇ ਸ਼ਾਇਦ ਕੋਰਟ ਆਫ ਇਨਕੁਆਇਰੀ ਹੇਠ ਲੈ ਆਂਦੇ ਸੀਗੇ। ਯਾਨੀ ਹੋਇਆ ਕੀ ਸੀਗਾ ਕਿ ਇੱਕ ਹਮਲਾ ਹੁੰਦਾ 21 ਦਸੰਬਰ ਨੂੰ, ਉਸ ਹਮਲੇ ਦੇ ਵਿੱਚ 4 ਜਵਾਨ ਸ਼ਹੀਦ ਹੋ ਜਾਂਦੇ ਆ। ਫਿਰ ਉਸ ਤੋਂ ਬਾਅਦ ਆਰਮੀ ਪੁੱਛਗਿੱਛ ਵਾਸਤੇ 8 ਬੰਦਿਆਂ ਨੂੰ ਕਸਟਡੀ ਚ ਲੈਂਦੀ ਹੈ, ਜਿਹਦੇ ਚੋਂ 3 ਮਰ ਜਾਂਦੇ ਆ। ਯਾਨੀ ਕੁੱਟਮਾਰ ਕਰਕੇ ਉਹਨਾਂ ਨੂੰ ਮਾਰ ਦਿੱਤਾ, ਸਿੱਧੀ ਗੱਲ ਹੈ, ਸਾਫ਼ ਗੱਲ ਹੈ। ਤਾਂ ਉਸ ਤੋਂ ਬਾਅਦ ਉਹਦੇ ਵਿੱਚ ਇੱਕ ਜਿਹੜਾ ਬ੍ਰਿਗੇਡੀਅਰ ਲੈਵਲ ਦਾ ਅਧਿਕਾਰੀ, ਉਹਦੇ ਸਮੇਤ 4 ਤੇ ਕੋਰਟ ਆਫ ਇਨਕੁਆਇਰੀ ਸ਼ੁਰੂ ਹੋ ਜਾਂਦੀ ਹੈ। ਤਾਂ ਉਸ ਤੋਂ ਬਾਅਦ ਕਿਉਂਕਿ ਉੱਥੇ ਫੇਰ ਬਵਾਲ ਹੋਣਾ ਸ਼ੁਰੂ ਹੋ ਗਿਆ, ਰਾਜਨਾਥ ਸਿੰਘ ਪਹੁੰਚਦੇ ਆ ਉੱਥੇ। ਉਹਨਾਂ ਨੇ ਜਿਹੜੀ ਗੱਲ ਕਹੀ ਹੈ, ਉਹ ਕਹਿੰਦੇ ਆ ਕਿ ਦੇਖੋ, ਮੈਂ ਤੁਹਾਨੂੰ ਇੱਕ ਬਈ ਬੇਨਤੀ ਕਰਨੀ ਚਾਹੁੰਦਾ, ਮਤਲਬ ਕਿ ਫੌਜ ਨੂੰ ਸੰਬੋਧਨ ਹੁੰਦੇ ਨੇ, ਉਹ ਫੌਜ ਨੂੰ ਸੰਬੋਧਿਤ ਹੋ ਕੇ ਕਹਿ ਰਹੇ ਆ ਕਿ ਦੇਸ਼ ਦੀ ਰੱਖਿਆ ਸੁਨਿਸ਼ਚਿਤ ਕਰਨ ਤੋਂ ਇਲਾਵਾ ਲੋਕਾਂ ਦਾ ਦਿਲ ਜਿੱਤਣਾ ਵੀ ਤੁਹਾਡੀ ਜ਼ਿੰਮੇਵਾਰੀ ਹੈ। ਸੋ ਫੌਜ ਕੋਈ ਵੀ ਇਹੋ ਜਿਹੀ ਗਲਤੀ ਨਾ ਕਰੇ ਜਿਹਦੇ ਨਾਲ ਕਿਸੇ ਭਾਰਤੀ ਨਾਗਰਿਕ ਨੂੰ ਠੇਸ ਪਹੁੰਚੇ ਜੀ। ਤਾਂ ਉਸ ਤੋਂ ਬਾਅਦ ਉਹ ਕੁਝ ਜਿਹੜੇ ਪੀੜਤ ਸੀਗੇ ਉਹਨਾਂ ਦੇ ਘਰਾਂ 'ਚ ਵੀ ਗਏ, ਮੁਲਾਕਾਤ ਵੀ ਕੀਤੀ ਆ, ਤੇ ਨਾਲ ਕਿਹਾ ਕਿ ਸਾਨੂੰ ਇਹ ਲੜਾਈ ਜਿਹੜੀ ਹੈ ਜਿੱਤਣੀ ਬਹੁਤ ਜ਼ਰੂਰੀ ਆ, ਅੱਤਵਾਦ ਖਤਮ ਕਰਨਾ ਬੜਾ ਜ਼ਰੂਰੀ ਆ। ਸਾਡੇ ਖਜ਼ਾਨੇ ਵੀ ਕਸ਼ਮੀਰੀਆਂ ਵਾਸਤੇ ਖੁੱਲੇ ਨੇ ਤੇ ਸਾਡੇ ਦਰਵਾਜ਼ੇ ਵੀ ਖੁੱਲੇ ਨੇ। ਚਲੋ, ਇਹ ਗੱਲ ਠੀਕ ਕੀਤੀ ਹੈ ਇਹਨਾਂ ਨੇ ਜੋ ਹੋਇਆ। ਜੇ ਡਿਫੈਂਸ ਮਿਨਿਸਟਰ ਜਾ ਕੇ ਉੱਥੇ ਇਹ ਗੱਲ ਕਹਿੰਦਾ ਕਿ ਮੈਂ ਬਈ ਫੌਜ ਨੂੰ ਕਹਿਣਾ ਕਿ ਅਜਿਹਾ ਨਾ ਕੀਤਾ ਜਾਵੇ ਤੇ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਸਜ਼ਾ ਮਿਲੇ, ਉਹ ਠੀਕ ਹੈ, ਦਰੁਸਤ ਹੈ ਗੱਲਾਂ ਸਾਰੀਆਂ। ਪਰ ਖਜ਼ਾਨੇ ਤੇ ਜਿਹੜੇ ਦਰਵਾਜ਼ੇ ਆ, ਇਹ ਸਾਰੇ ਖੋਲਣ ਤੋਂ ਇਲਾਵਾ ਜੇ ਅਕਲ ਦੇ ਕਿਤੇ ਇਹ ਥੋੜੇ ਬਹੁਤੇ ਰੌਸ਼ਨਦਾਨ ਹੀ ਖੋਲ ਲੈਣ ਨਾ ਇਹਨਾਂ ਦੇ ਬੰਦੇ, ਅਪੀਲ ਕਰਨ, ਤੇ ਸ਼ਾਇਦ ਕਹਾਣੀ ਠੀਕ ਹੋ ਜਾਏਗੀ। ਇਹ ਤੇ ਜੇ ਕੋਈ ਕਸ਼ਮੀਰੀ ਜਾਂਦਾ ਹੈ ਲਖਨਊ ਦੇ ਲਾਗੇ ਤੇ ਉਹਨੂੰ ਕੁੱਟ ਦਿੰਦੇ ਨੇ। ਜੇ ਕੋਈ ਵਿਚਾਰਾ ਆਪਦੇ ਫਰੂਟਸ ਵੇਚਦਾ ਜਾ ਕੇ ਕਿਸੇ UP ਦੇ ਸ਼ਹਿਰ ਦੇ ਵਿੱਚ ਤੇ ਉਹਨੂੰ ਪੁਲਿਸ ਹਟਾ ਦਿੰਦੀ ਹੈ ਉੱਥੋਂ, ਕਹਿ ਦਿੰਦੀ ਹੈ ਕਿ ਜੀ ਇਹ VIP ਰੋਡ ਹੈ। ਸੋ ਮਸਲਾ ਕੱਲਾ ਇਹ ਨਹੀਂ ਹੈ ਜੋ ਉੱਥੇ ਹੋਇਆ, ਉਹ ਤੇ ਹੈ ਹੀ ਬਹੁਤ ਅਣਮਨੁੱਖੀ ਵਰਤਾਰਾ ਹੈ। ਉਹਦੇ ਵਿੱਚ ਚਲੋ ਕੋਰਟ ਆਫ ਇਨਕੁਆਇਰੀ, ਉਸ ਤੋਂ ਬਾਅਦ ਚਾਰਜ ਲੱਗ ਜਾਂਦੇ ਹੁੰਦੇ, ਇਹਨਾਂ ਤੇ ਸਜ਼ਾਵਾਂ ਚੱਲਦੀਆਂ ਹੁੰਦੀਆਂ ਨੇ। ਉਹ ਅੱਗੇ ਵੀ ਫੌਜੀ ਅਧਿਕਾਰੀਆਂ ਤੇ ਕੇਸ ਚੱਲੇ ਆ, ਸਜ਼ਾਵਾਂ ਵੀ ਹੋਈਆਂ, ਕੁਝ ਛੁੱਟ ਵੀ ਗਏ, ਕੁਝ ਕੇਸ ਹਾਲੇ ਵੀ ਉਸੇ ਤਰ੍ਹਾਂ ਪਏ ਆ। ਸ਼ਤੀ ਸਿੰਘਪੁਰ ਵਾਲਾ ਮਾਮਲਾ, ਉਹਦੇ ਚ ਬਹੁਤ ਕੁਝ ਹੋਣ ਦੀ, ਬਹੁਤ ਕੁਝ ਕਰਨ ਦੀ ਜ਼ਰੂਰਤ ਸੀ, ਨਹੀਂ ਹੋਇਆ। ਖੈਰ, ਪਰ ਗੱਲ ਇਹ ਆ ਕਿ ਤੁਸੀਂ ਜਿਹੜੀਆਂ ਗੱਲਾਂ ਉੱਥੇ ਜਾ ਕੇ ਕਹਿੰਦੇ ਹੋ ਨਾ
ਆਪਣੇ ਜਿਹੜੇ ਤੁਹਾਡੇ ਅੰਧ ਭਗਤ ਆ ਇਹਨਾਂ ਨੂੰ ਵੀ ਸਮਝਾਓ ਕਿ ਜੇ ਕਸ਼ਮੀਰ ਤੁਹਾਡਾ ਤੇ ਕਸ਼ਮੀਰੀ ਬੇਗਾਨੇ ਨਹੀਂ ਹੈਗੇ। ਸੋ ਇਸ ਕਰਕੇ ਇਹਨਾਂ ਨੇ ਜਿਹੜੇ ਬਿਆਨ ਦਿੱਤੇ ਨੇ ਠੀਕ ਆ, ਪਰ ਇਹ ਉਹਨਾਂ ਲੋਕਾਂ ਦੀ ਸਮਝ ਦੇ ਵਿੱਚ ਵੀ ਪਾਉਣ ਦੀ ਜ਼ਰੂਰਤ ਆ ਜਿਹੜੇ ਲੋਕ ਅੱਜ ਕੱਲ ਫਿਰਕੂ ਜ਼ਹਿਰ ਦੇ ਨਾਲ ਆਪਣੀਆਂ ਅੱਖਾਂ ਦੀ ਰੋਸ਼ਨੀ ਤੇ ਦਿਮਾਗ ਦੀ ਸੋਚ ਗਵਾ ਬੈਠੇ ਆ। ਜੀ, ਤੇ ਪੰਜਾਬ ਸਰਕਾਰ ਦੇ ਵਜ਼ੀਰ ਕਹਿੰਦੇ ਕੇਂਦਰ ਸਰਕਾਰ ਤੇ ਵਰੇ ਨੇ ਮਿੰਟੂ ਜੀ ਕਿਸ ਮਾਮਲੇ ਨੂੰ ਲੈ ਕੇ? ਇਹ ਝਾਕੀ ਕਹਿੰਦੇ ਜੀ ਸਾਡੀ ਕਿਉਂ ਨਹੀਂ ਤੁਸੀਂ ਸ਼ਾਮਲ ਕਰਦੇ ਜੇ? ਲਗਾਤਾਰ 2 ਵਾਰੀ ਹੋ ਗਈ ਆ ਕਿ ਝਾਕੀ ਤੁਸੀਂ ਸ਼ਾਮਲ ਨਹੀਂ ਕਰਦੇ, ਤਾਂ ਫਿਰ ਇਹ ਟੁੱਟ ਕੇ ਪੈ ਗਏ ਨੇ ਸਾਰੇ। ਅੱਜ ਪਹਿਲਾਂ ਮੁੱਖ ਮੰਤਰੀ ਸਾਹਿਬ ਵੈਸੇ ਤੇ ਕਹਿੰਦੇ ਸੀਗੇ ਕਿ ਜਿਹੜਾ ਸ਼ਹੀਦੀ ਹਫ਼ਤਾ ਹੈ ਇਸ ਦਰਮਿਆਨ ਅਸੀਂ ਕੋਈ ਸਰਕਾਰੀ ਸਰਗਰਮੀ ਕਰਨੀ ਨਹੀਂ। ਅੱਜ ਦੁਪਹਿਰੇ 3 ਵਜੇ ਆ ਕੇ ਤੇ ਪ੍ਰੈਸ ਕਾਨਫਰੰਸ ਕਰ ਗਏ ਨੇ ਵੀ ਬੰਦਾ ਪੁੱਛੇ ਝਾਕੀ ਵਾਲਾ ਮਸਲਾ ਕਿੱਡੇ ਕੁ ਵੱਡੀ ਗੱਲ ਹੋ ਗਈ ਆ, ਇੱਕ ਦਿਨ ਰੁਕ ਜਾਓ। ਫਿਰ ਆਪੇ ਦੇ ਐਲਾਨ ਕੀਤਾ, ਚਲੋ ਇਹ ਜ਼ਰੂਰੀ ਸੀਗਾ। ਇਹਨਾਂ ਨੇ ਜਦੋਂ ਕੇਂਦਰ ਤੇ ਕੱਸੇ ਫਿਰ ਨਿਸ਼ਾਨੇ ਤੇ ਉਸ ਤੋਂ ਬਾਅਦ ਕਹਿ ਦਿੱਤਾ ਕਿ ਜਿਹੜੀਆਂ ਰਿਜੈਕਟ ਹੋਈਆਂ ਝਾਕੀਆਂ ਸੀ ਇੱਥੇ ਵਿਖਾਵਾਂਗੇ। ਉਸ ਤੋਂ ਬਾਅਦ ਫਿਰ ਮੰਤਰੀ ਚਾਹੇ ਉਹ ਬੀਬੀ ਅਨਮੋਲ ਗਗਨ ਮਾਨ ਹੋਵੇ, ਉਹਨਾਂ ਨੇ ਵੀ ਲਿਖਿਆ ਗਣਤੰਤਰ ਦਿਹਾੜੇ ਦੀ ਪਰੇਡ ਤੋਂ ਪੰਜਾਬ ਦੀ ਝਾਕੀ ਨੂੰ ਬਾਹਰ ਕੀਤੇ ਜਾਣ ਤੋਂ ਨਿਰਾਸ਼ ਹੈ ਕਿ ਅਸੀਂ ਆਪਣੇ ਵੰਨ-ਸੁਵੰਨੇ ਇਤਿਹਾਸ ਦੀ ਵਿਰਾਸਤ ਨੂੰ ਮਿਟਾ ਰਹੇ ਹਾਂ। ਹਰਜੋਤ ਸਿੰਘ ਬੈਂਸ ਵੀ ਉਹ ਵੀ ਸਵਾਲ ਚੁੱਕ ਰਹੇ ਸੀਗੇ ਕਿ 121 ਆਜ਼ਾਦੀ ਘੁਲਾਟੀਆਂ ਚੋਂ 93 ਸਿੱਖ ਪੰਜਾਬੀ ਸਨ, ਇਸ ਤਰ੍ਹਾਂ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਵਾਲੇ। ਇਹ ਸ਼ਾਇਦ ਫਾਂਸੀ ਦੀਆਂ ਗੱਲਾਂ ਕਰ ਰਹੇ ਕਿ ਜਿੰਨੀਆਂ ਫਾਂਸੀਆਂ ਹੋਈਆਂ ਨੇ ਕਿ 2646 ਆਜ਼ਾਦੀ ਘੁਲਾਟੀਆਂ ਵਿੱਚੋਂ 2147 ਪੰਜਾਬੀ ਸਨ, ਤੇ ਫਿਰ ਕਿਉਂ ਪਰੇਡ ਤੋਂ ਬਾਹਰ ਰੱਖਿਆ ਹੈ। ਲਾਲ ਚੰਦ ਕਟਾਰੂ ਚੱਕ ਜੀ ਵੀ ਆ ਗਏ ਨੇ, ਤਾਂ ਉਹਨਾਂ ਨੇ ਵੀ ਨਿਸ਼ਾਨਾ ਕੱਸਿਆ। ਹਰਭਜਨ ਸਿੰਘ ETO ਸਾਹਿਬ ਉਹ ਵੀ ਆ ਗਏ ਨੇ। ਮਤਲਬ ਕਿ ਜਿਹੜੇ ਮੰਤਰੀ ਵਿਹਲੇ ਸੀਗੇ ਅੱਜ, ਜਿਨ੍ਹਾਂ ਨੂੰ ਕੋਈ ਕੰਮ ਹੋਏਗਾ ਸ਼ਾਇਦ ਉਹ ਰਹਿ ਗਏ, ਬਾਕੀ ਤੇ ਸਾਰੇ ਆ ਗਏ। ਉਹਨਾਂ ਸਾਰਿਆਂ ਨੇ ਨਿਸ਼ਾਨੇ ਕੱਸੇ। ਇਸ ਤੋਂ ਇਲਾਵਾ ਰਾਜ ਸਭਾ ਦੇ ਮੈਂਬਰ ਜਿਹੜੇ ਸੰਜੀਵ ਅਰੋੜਾ ਉਹ ਵੀ ਬੋਲੇ ਆ। ਦੇਖੋ ਪਿਛਲੀ ਵਾਰੀ ਵੀ ਜਿਹੜੀ ਝਾਕੀ ਰਹਿ ਗਈ ਸੀ, ਇਸ ਵਾਰੀ ਵੀ ਜਿਹੜੀ ਆ ਉਹ ਝਾਕੀ ਰਹਿ ਗਈ ਆ। ਹੁਣ ਪਿਛਲੀ ਵਾਰੀ ਝਾਕੀ ਰਹਿਣ ਦੇ ਕੁਝ ਤਕਨੀਕੀ ਨੁਕਤੇ ਜਿਹੜੇ ਸੀਗੇ ਉਹ ਕਾਫੀ ਜ਼ਿਆਦਾ ਵਿਵਾਦਤ ਸੀਗੇ। ਤਾਂ ਦੂਸਰੇ ਪਾਸੇ ਐਤਕੀ ਕਹਿੰਦੇ ਆ ਕਿ 3 ਰਾਉਂਡ ਤੱਕ ਜਿਹੜੀ ਝਾਕੀ ਸੀ ਪੰਜਾਬ ਦੀ ਹੈਗੀ ਸੀ, ਚੌਥੇ ਰਾਉਂਡ ਤੋਂ ਬਾਹਰ ਹੋ ਗਈ ਹੈ ਝਾਕੀ। ਹੁਣ ਅਸਲ ਕਾਰਨ ਕੀ ਹੈ ਤੇ ਪਤਾ ਨਹੀਂ ਹੈ, ਪਰ ਇਹ ਝਾਕੀਆਂ ਵਾਲਾ ਮਸਲਾ ਜਿਹੜਾ ਉਹ ਇੱਥੇ ਬਹੁਤ ਜ਼ਿਆਦਾ ਉਲਝ ਜਾਂਦਾ। ਕਦੇ ਬੰਗਾਲ ਦੀ ਝਾਕੀ ਰਹਿ ਜਾਂਦੀ ਉਹ ਰੌਲਾ ਪਾ ਲੈਂਦੇ ਆ, ਕੇਰਲ ਦੀ ਰਹਿ ਜਾਂਦੀ ਉਹ ਰੌਲਾ ਪਾ ਲੈਂਦੇ ਆ, ਤਮਿਲਨਾਡੂ ਦੀ ਰਹਿ ਜਾਂਦੀ ਉਹ ਰੌਲਾ ਪਾ ਲੈਂਦੇ ਆ, ਪੰਜਾਬ ਵਾਲਿਆਂ ਦੀ ਰਹਿ ਜਾਂਦੀ ਹੈ ਤਾਂ ਪੰਜਾਬ ਵਾਲੇ ਓਬਵੀਅਸ ਗੱਲ ਹੈ ਰੌਲਾ ਪਾਉਣਗੇ। ਕਈਆਂ ਨੂੰ 3-3 ਵਾਰੀ ਨਹੀਂ ਮਿਲਦੀ, ਕਈਆਂ ਨੂੰ ਲਗਾਤਾਰ 3-3 ਸਾਲ ਵਾਰੀ ਮਿਲੀ ਜਾਂਦੀ ਹੈ। ਤੇ ਜੋ ਵੀ ਇਹੀ ਝੋਲ ਮੈਂ ਤਾਂ ਕਿ ਸਾਰੇ ਛੱਡੋ ਖੇੜਾ, ਸਾਰੀਆਂ ਸਟੇਟਾਂ ਦੀ ਝਾਕੀ ਸ਼ਾਮਲ ਕਰ ਲਓ। ਇੱਕ ਇਤਿਹਾਸ ਦੀ ਵੀ, ਸੱਭਿਆਚਾਰ ਦੀ ਉਹ ਸਾਰੀ ਕਰਨੀ, ਇੱਕ ਮੌਜੂਦਾ ਸਮੇਂ ਦੀ ਵੀ ਕਰ ਲਿਆ ਕਰੋ। ਚਿੱਟੇ ਚੁੱਟੇ ਦੀ ਵੀ ਝਾਕੀ ਸ਼ਾਮਲ ਕਰੋ। ਕਿਆ ਆ ਪਹਿਲਾਂ ਆ ਸ਼ਹਾਦਤਾਂ ਦਾ, ਆ ਸੱਭਿਆਚਾਰ ਦਾ, ਆ ਵਿਰਾਸਤ ਆ ਇੱਕ ਪੱਖ ਹੈ ਤੇ ਇੱਕ ਦੂਸਰਾ ਮੌਜੂਦਾ ਪੱਖ ਵੀ ਹੈ ਸਟੇਟਾਂ ਦਾ, ਉਹ ਵੀ ਦਿਖਾ ਦਿਓ। ਤੇ ਕਹਿਣਾ ਭਾਵ ਹੈ ਕਿ ਕੀ ਫਰਕ ਪੈਂਦਾ ਉੱਥੇ। ਹੁਣ ਇਹ ਕਹਿੰਦੇ ਜੀ ਉੱਥੇ ਅਸੀਂ ਆਪਣੀ ਟੀਮ ਬਿਠਾਈ ਆ, ਸਾਰਾ ਕੁਝ ਕੀਤਾ ਕਰਾਇਆ, ਪਰ ਮੈਨੂੰ ਇਹਨਾਂ ਦੀ ਸਮਝ ਨਹੀਂ ਲੱਗਦੀ ਕਿ ਕਿਸੇ ਸਟੇਟ ਨੂੰ ਜਿਹੜੀ ਭਾਰਤੀ ਜਨਤਾ ਪਾਰਟੀ ਵਾਲੇ ਉਹਨੂੰ 2 3 ਵਾਰੀ ਵੀ ਦੇ ਦਿੰਦੇ, ਕਮੇਟੀ ਨੂੰ ਪਤਾ ਨਹੀਂ ਕੀ ਹੋਇਆ। ਤੇ ਉਧਰੋਂ ਇੱਕ ਨੁਕਸੇ ਵੀ ਕੱਢਦੇ ਆ ਕਿ ਇਹ ਵਾਰ-ਵਾਰ ਜਿਹੜੇ ਥੀਮ ਹੁੰਦੇ ਆ ਉਹ ਰੈਪੀਟੀਸ਼ਨ ਹੁੰਦਾ ਪੰਜਾਬ ਵਾਲਿਆਂ ਦਾ ਜ਼ਿਆਦਾ। ਭਗਤ ਸਿੰਘ ਦੀ ਉਹ ਕਹਿੰਦੇ ਕਿ ਝਾਕੀ ਪਹਿਲਾਂ ਵੀ ਸ਼ਾਮਲ ਕੀਤੀ ਸੀਗੀ ਤੇ ਇਹਨਾਂ ਨੇ ਹੁਣ ਫਿਰ ਝਾਕੀ ਭੇਜ ਦਿੱਤੀ ਹੈ, ਮਾਡਲ ਭੇਜ ਦਿੱਤਾ। ਤਾਂ ਪਤਾ ਨਹੀਂ ਹੁਣ ਝੋਲ ਕਿੱਥੇ ਆ। ਜੋ ਵੀ ਹੈ ਝਾਕੀ ਇਸ ਵਾਰੀ ਵੀ ਪੰਜਾਬ ਦੀ ਉੱਤੇ ਨਹੀਂ ਵਿਖਾਈ ਦੇਵੇਗੀ, ਇਹ ਬੜੀ ਮਾੜੀ ਗੱਲ ਆ। ਪਰ ਇਹਦੇ ਕਾਰਨ ਕੀ ਆ ਇਹਦੀ ਸਪਸ਼ਟਤਾ ਇਹਨਾਂ ਕੋਲ ਵੀ ਨਹੀਂ ਜੇ। ਇਹ ਵੀ ਬਸ ਜਾਬਾਂ ਦਾ ਭੇੜ ਕਰਨ ਵਾਲੇ ਆ। ਕੋਈ ਇਹਨਾਂ ਦੇ ਕੋਲ ਇੱਕ ਸਵਾਲ ਦਾ ਜਵਾਬ ਨਹੀਂ ਕਿ ਜੇ ਰਿਜੈਕਸ਼ਨ ਹੋਈ ਤਾਂ ਉਹਦਾ ਕਾਰਨ ਕੀ ਹੈ। ਤਾਂ ਇਹਦੇ ਤੇ ਜਿਹੜੇ ਮੰਤਰੀ ਆ ਉਹ ਆਪਣਾ ਰਿਐਕਸ਼ਨ ਦੇ ਰਹੇ ਨੇ। ਮਿੰਟੂ ਜੀ ਦੇਖੋ ਇੱਥੇ ਗੱਲ ਨਾ ਇਹ ਲੱਗਣੀ ਹੈ ਕਿ ਸ਼ਾਇਦ ਅਸੀਂ ਮੋਦੀ ਸਰਕਾਰ ਦੇ ਪੱਖ ਦੀ ਗੱਲ ਕਰ ਰਹੇ ਹਾਂ। ਕੰਟੈਂਟ ਰੈਪੂਟੇਸ਼ਨ ਜਿਵੇਂ ਤੁਸੀਂ ਵਿੱਚ ਦੀ ਗੱਲ ਛੋਈ ਸੀ ਨਾ ਕਿ ਇੱਕੋ ਝਾਕੀ ਵਾਰ-ਵਾਰ, ਉਹ ਇੱਕ ਬਹੁਤ ਵੱਡਾ ਕਾਰਨ ਆ ਰਿਜੈਕਸ਼ਨ ਦਾ। ਪਰ ਇਹ ਹੁਣ ਦੱਸਣਾ ਨਹੀਂ ਚਾਹੁੰਦੇ ਕਿਉਂਕਿ ਇਹ ਤੁਹਾਨੂੰ ਪਤਾ ਹੀ ਹੈ ਕਿਸ ਤਰੀਕੇ ਦੀਆਂ ਝਾਕੀਆਂ ਕਰਕੇ ਭੇਜਦੇ ਆ। ਜਿਹੜਾ ਦੂਜਾ ਪਹਿਲੂ ਨਾ ਮਿੰਟੂ ਜੀ ਇੱਕ ਇਹ ਵੀ ਹੈ ਕਿ ਇਹ ਜਦੋਂ ਝਾਕੀਆਂ ਚੁਣੀਆਂ ਜਾਂਦੀਆਂ ਉਹਦੇ 'ਚ ਕੋਈ ਅਲਫਾਬੈਟੀਕਲ ਨਾ ਤਾਂ ਪ੍ਰੈਫਰੈਂਸ ਹੈ ਕਿ ਚਲੋ ਭਾਈ ਪਹਿਲਾਂ A ਵਾਲੇ, B ਵਾਲੇ, C ਵਾਲੇ, ਨਾ ਉਹਦੇ 'ਚ ਇਹ ਪ੍ਰੈਫਰੈਂਸ ਹੈ ਕਿ ਜਿਹੜੇ ਆਪ ਪਿਛਲੀ ਵਾਰੀ ਰਹਿ ਗਏ ਸੀ ਉਹਨਾਂ ਨੂੰ ਸ਼ਾਮਲ ਕਰ ਲਓ। ਸੋ ਇਸ ਤਰ੍ਹਾਂ ਦਾ ਕਈ ਤਰ੍ਹਾਂ ਦਾ ਕਾਲਾ ਮਚੋਲਾ। ਪਰ ਫਿਰ ਵੀ ਆਪਾਂ ਪੰਜਾਬੀ ਹੋਣ ਦੇ ਨਾਤੇ ਇਹ ਗੱਲ ਜ਼ਰੂਰ ਸਾਨੂੰ ਕਹਿਣੀ ਬਣਦੀ ਹੈ ਕਿ ਸਾਡੀ ਝਾਕੀ 'ਚ ਨਹੀਂ ਤਾਂ ਸਾਡਾ ਉੱਥੇ ਇਤਰਾਜ਼ ਜਾਂ ਵਿਤਕਰੇ ਵਾਲੀ ਜਿਹੜੀ ਗੱਲ ਆ ਸਾਡੇ ਕਹਿਣੀ ਬਣਦੀ ਹੈ ਜੀ। ਨਹੀਂ ਦੇਖੋ ਇਹ ਤਾਂ 17 ਇੱਕ ਵਾਰੀ ਕਰ ਲਓ, 17 ਇੱਕ ਵਾਰੀ ਕਰ ਲਓ। ਹਾਂਜੀ ਕੀ ਐਵੇਂ ਕੀ ਮੈਂ ਤਾਂ ਹਿਸਾਬ ਚ ਨਹੀਂ ਗਾ।
ਕਦੇ ਗਣਤੰਤਰ ਪਰੇਡ ਤੇ ਕਦੇ ਜੇ ਉਹ ਨਹੀਂ 15 ਬਿਲਕੁਲ। ਅਗਸਤ ਨੂੰ ਦੱਸਦੇ ਦੁਨੀਆ ਨੂੰ ਕਿ ਅਸੀਂ ਗੁਲਾਮ ਬੜਾ ਚਿਰ ਰਹੇ ਹਾਂ, ਬੜੀ ਜੁੱਤੀ ਖਾਧੀ ਅਸੀਂ। ਛੱਡੋ ਖੜਾ ਨਾ, ਇੱਕ ਦਿਨ ਮਨਾ ਲਓ, ਚਲੋ ਇੰਡੀਪੈਂਡੈਂਸ ਡੇ ਮਨਾਉਂਦੇ ਨੇ ਦੇਸ਼, ਜੀ ਮਨਾ ਲਓ ਆਪਣੇ ਢੰਗ ਦੇ ਨਾਲ। ਤੇ ਗੱਲ ਇਹ ਐਵੇਂ ਬਸ ਇਹਨਾਂ ਚੀਜ਼ਾਂ 'ਚ ਉਲਝੇ ਪਏ ਅਸੀਂ। ਮੈਂ ਤਾਂ ਅੱਜ ਦੀ ਗੱਲ ਕਰਦਾ ਕਿ ਅੱਜ ਦਾ ਮਾਡਲ ਦੱਸੋ ਕਿ ਤੁਹਾਡੇ ਕੋਲ ਕੀ ਹੈ। ਬਿਲਕੁਲ ਭਗਤ ਸਿੰਘ ਨੇ ਜੋ ਕੀਤਾ ਠੀਕ ਆ, ਚਲੋ ਇਤਿਹਾਸ ਆ, ਬੜਾ ਵੱਡਾ ਯੋਗਦਾਨ ਹੈ ਉਹਨਾਂ ਲੋਕਾਂ ਦਾ, ਉਹਨਾਂ ਕਰਕੇ ਆਜ਼ਾਦੀ ਮਿਲੀ ਹੈ, ਠੀਕ ਆ। ਪਰ ਤੁਸੀਂ ਤੇ ਭਗਤ ਸਿੰਘ ਦੇ ਨਾਮ ਤੇ ਰਾਜਨੀਤੀ ਕਰਕੇ ਮੈਂ ਹੁਣ ਗੱਲਾਂ ਕਰਨ ਲੱਗਿਆ ਇਹਨਾਂ ਦੇ ਸਮਰਥਕਾਂ ਨੂੰ ਬੜੀਆਂ ਚੁਭਣੀਆਂ ਜੇ। ਊਧਮ ਸਿੰਘ ਦੀ ਕੱਲ ਸੀਗਾ ਨਾ ਜਨਮ ਦਿਨ 26 ਨੂੰ, ਇਹਨਾਂ ਨੂੰ ਪੁੱਛੋ ਕਿ ਇੱਕ ਵੀ ਇਸ਼ਤਿਹਾਰ ਦਿੱਤਾ ਤੁਸੀਂ ਕਿਸੇ ਅਖਬਾਰ 'ਚ ਜਾਂ ਕੋਈ ਸਮਾਗਮ? ਅੰਬੇਦਕਰ ਸਾਹਿਬ ਦੇ ਨਾਮ ਤੇ ਤੁਸੀਂ ਰਾਜਨੀਤੀ ਕਰਦੇ ਜੇ। ਅੰਬੇਦਕਰ ਸਾਹਿਬ ਦੀ ਬਰਸੀ ਤੇ ਤੁਸੀਂ ਇਸ਼ਤਿਹਾਰ ਦਿੱਤਾ, ਲੰਘ ਕੇ ਗਈ ਆ। ਬਿਲਕੁਲ ਖੱਟਰ ਸਗੋਂ ਪੰਜਾਬ ਦੇ ਅਖਬਾਰਾਂ 'ਚ ਛਪਾਉਂਦਾ। ਰਾਜਨੀਤੀ ਜਿੰਨੀ ਮਰਜ਼ੀ ਕਰੀ ਜਾਓ। ਅੱਛਾ, ਸ਼ਹੀਦ ਸੁਖਦੇਵ ਦੇ ਟੱਬਰ ਦੇ ਘਰ ਨੂੰ ਜਾਣ ਵਾਲਾ ਰਸਤਾ ਉਹ ਨਹੀਂ ਬਣਿਆ, ਭਗਤ ਸਿੰਘ ਦੇ ਪਰਿਵਾਰ ਨੂੰ ਸਵਾ ਨਾ ਮਿਲਿਆ। ਇਹ ਗੱਲਾਂ ਕਰਦੇ ਆ, ਵੱਡੀਆਂ ਗੱਲਾਂ ਕਰਦੇ ਆ। ਚਲੋ ਆਪਾਂ ਤਾਂ ਕਹਿੰਦੇ ਵੀ ਠੀਕ ਆ, ਤੁਸੀਂ ਡੰਗ ਟਪਾਓ, ਪਰ ਇਹ ਚੀਜ਼ਾਂ ਨੇ ਕਿ ਤੁਸੀਂ ਅੱਜ ਦਾ ਹਿਸਾਬ ਕਿਤਾਬ ਵੇਖੋ ਕਿ ਕਿਸ ਤਰ੍ਹਾਂ ਦਾ। ਉਹ ਨਹੀਂ ਝਾਕੀ ਸ਼ਾਮਲ ਕੀਤੀ ਤਾਂ ਕੀ ਆ ਉਹਦੇ, ਜਾਂ ਤਾਂ ਉੱਤੇ ਕੋਈ ਮੋਰਚਾ ਵੀ ਲਾਵੋ, ਐ ਕਰ ਦਿਆਂਗੇ, ਉਹ ਕਰ ਦਿਆਂਗੇ। ਇੱਥੇ ਬੈਠੇ ਜਾ ਕੇ ਉੱਥੇ ਦਿੱਲੀ ਵਾਲੇ ਇੱਥੇ ਸਾਨੂੰ ਸੁਣਾਈ ਜਾਂਦੇ ਜੇ ਉੱਥੇ ਜਾ ਕੇ ਘੱਟੋ ਘੱਟ ਇੱਕ ਪ੍ਰੈਸ ਕਾਨਫਰੰਸ ਹੀ ਕਰ ਦਿਓ 92 ਜਣੇ ਜਾ ਕੇ। ਬਿਲਕੁਲ ਸਹੀ ਹੈ, ਬਿਲਕੁਲ। ਉੱਥੇ ਕੇਜਰੀਵਾਲ ਦੇ ਚਰਨਾਂ 'ਚ ਜਾ ਕੇ ਬਹਿਣ ਤੁਰ ਪੈਂਦੇ ਜੇ, ਜਾ ਕੇ ਉੱਥੇ ਪ੍ਰੈਸ ਕਾਨਫਰੰਸ ਕਰਕੇ ਸਾਰੀ ਦੁਨੀਆ ਨੂੰ ਦੱਸੋਗਾ ਗੱਲ ਆਪਣੀ। ਜੀ ਬਿਲਕੁਲ ਮਿੰਟੂ ਜੀ। ਤੇ ਉਹ ਜਿਵੇਂ ਤੁਸੀਂ ਚਿੱਟੇ ਦੀ ਗੱਲ ਕੀਤੀ ਨਾ, ਇੱਕ ਅੱਧੀ ਝਾਕੀ ਬੇਰੁਜ਼ਗਾਰੀ ਦੀ ਵੀ ਹੋਣੀ ਚਾਹੀਦੀ ਹੈ ਲੋਕਾਂ ਨੂੰ ਦੱਸਣ, ਤੇ ਇੱਕ ਅੱਧੀ ਝਾਕੀ ਹੰਗਰ ਇੰਡੈਕਸ ਵਾਲੀਆਂ ਗੱਲਾਂ ਤੇ ਵੀ ਹੋਣੀ ਚਾਹੀਦੀ ਹੈ। ਸਾਡੇ ਚ ਇੱਕ 'ਚ ਹੀ ਆ ਜਾਵੇ ਨਾ, ਸਾਰਾ ਕੁਝ ਹੀ ਆ ਜਾਵੇ, ਸਾਡੇ ਇੱਕ 'ਚ ਹੀ ਆ ਜਾਵੇ ਕਿ ਸਾਡੀ ਭੁੱਖ, ਸਾਡੇ ਸਟੇਟ 'ਚ ਆ ਤਾਂ ਸਾਰਾ ਕੁਝ ਹੀ ਆ ਜਾਵੇ। ਉਹਦੇ 'ਚ ਕੈਂਸਰ ਵੀ ਆ ਜਾਵੇ, ਚਿੱਟਾ ਵੀ ਆ ਜਾਵੇ, ਬੇਰੁਜ਼ਗਾਰੀ ਵੀ ਆ ਜਾਵੇ, ਸਾਰਾ ਕੁਝ ਹੀ ਆ ਜਾਵੇ। ਗੱਲ ਇਹ ਹੈ ਕਿ ਮੈਂ ਤੇ ਇਹਨਾਂ ਚੀਜ਼ਾਂ ਤੋਂ ਬੜਾ ਇੱਧਰ ਆਵਾਜ਼ਾਰ ਹੋਈਦਾ, ਆ ਹੀ ਨਹੀਂ ਨਿਬੜਦੇ ਸਾਡੇ ਤੋਂ। ਜੀ ਬਿਲਕੁਲ। ਝਾਕੀ ਦਾ ਰੌਲਾ ਪੈ ਗਿਆ ਜੀ, ਫਲਾਣੇ ਦਾ ਰੌਲਾ ਪੈ ਗਿਆ, ਜਿਹੜੀਆਂ ਗੱਲਾਂ ਕਰਨ ਵਾਲੀਆਂ ਉਹ ਕਰਦੇ ਨਹੀਂ ਆ। ਬਿਲਕੁਲ। ਤੇ ਮਿੰਟੂ ਜੀ, ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੀ ਜ਼ਮਾਨਤ ਨੂੰ ਇਨਕਾਰ ਹੋ ਗਿਆ ਜੀ। ਦੇਖੋ, ਇਹ ਹਾਈ ਕੋਰਟ 2 ਜਣਿਆਂ ਨੇ ਜ਼ਮਾਨਤ ਲਾਈ ਸੀਗੀ, ਇਹ ਕਹਿ ਕੇ ਕਿ ਸਾਡੇ ਨਾਲ ਨਜਾਇਜ਼ ਹੋਈ ਆ। ਇਹਨਾਂ ਦੋਨਾਂ ਦੀ ਜ਼ਮਾਨਤ ਨੂੰ ਨਾ ਕਰ ਦਿੱਤੀ ਗਈ। ਉਹਦੇ 'ਚ ਅਜੇਪਾਲ ਉਰਫ ਸ਼ਿਵ ਕੁਮਾਰ ਤੇ ਭੁਪਿੰਦਰ ਸਿੰਘ ਉਰਫ ਸ਼ੇਰੂ, ਇਹ 2 ਜਣੇ ਸੀਗੇ ਪਟੀਸ਼ਨ ਕਰਤਾ। ਇਹਨਾਂ ਦੇ ਵਿੱਚੋਂ ਇੱਕ ਨੇ ਤੇ ਇੱਥੋਂ ਤੱਕ ਕਿਹਾ ਸੀਗਾ ਕਿ ਮੈਂ ਤੇ ਉਸ ਦਿਨ ਖੁਦ ਪੁਲਿਸ ਦੀ ਕਸਟਡੀ 'ਚ ਸੀਗਾ, ਯਾਨੀ ਮੈਨੂੰ ਘਰ 'ਚ ਨਜ਼ਰਬੰਦ ਕਰ ਰੱਖਿਆ ਸੀ ਫਲਾਣੇ ਥਾਣੇ ਦੇ ਇੱਕ ਥਾਣੇਦਾਰ ਨੇ। ਪਰ ਉਸ ਤੋਂ ਬਾਅਦ ਦੂਜੇ ਪਾਸੇ ਜੇ ਸੂਬਾ ਸਰਕਾਰ ਦੀ ਦਲੀਲ ਵੇਖੀਏ ਤਾਂ ਉਹਨਾਂ ਨੇ ਕਿਹਾ ਕਿ ਖੁਦ ਜਿਹੜਾ ਮੁੱਖ ਮੁਲਜ਼ਮ ਹੈ ਇਸ ਕੇਸ ਦਾ, ਅਮਰਤਪਾਲ ਸਿੰਘ ਦਾ, ਤਾਂ ਇੱਕ ਪਟੀਸ਼ਨ ਕਰਤਾ ਜਿਹੜਾ ਹੈ ਤਾਂ ਉਹਨੇ, ਅਤੇ ਦੂਸਰਾ ਪਟੀਸ਼ਨ ਕਰਤਾ ਜਿਹੜਾ, ਯਾਨੀ ਜਿਹੜੇ ਦੋਵੇਂ ਪਟੀਸ਼ਨ ਕਰਤਾ ਹੈਗੇ ਆ, ਇਹਨਾਂ ਦੋਵਾਂ ਨੇ ਹੀ ਜਿਹੜਾ ਮੁੱਖ ਮੁਲਜ਼ਮ ਇਸ ਕੇਸ ਦਾ ਅਮਰਤਪਾਲ ਸਿੰਘ, ਉਹਦੇ ਨਾਲ ਆਪਣਾ ਸਾਥ ਹੋਣ ਦਾ ਦਾਅਵਾ ਕੀਤਾ, ਜਿਸਨੇ ਆਪਣੇ ਸਾਥੀਆਂ ਨਾਲ ਭੜਕਾਊ ਬਿਆਨ ਦਿੱਤਾ, ਜਿਸ ਦਾ ਮਕਸਦ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਨਾ ਸੀ। ਇਹ ਪੰਜਾਬ ਸਰਕਾਰ ਦਾ ਉੱਥੇ ਜਵਾਬ ਹੈ। ਮਤਲਬ ਕਿ ਇਸ ਤੋਂ ਇਲਾਵਾ ਉਹਨਾਂ ਨੇ ਬਿਲਾਵਰ ਸਿੰਘ ਵਰਗੇ ਮਾਨਵ ਬੰਬ ਦੀ ਕਾਰਵਾਈ ਤੇ ਉਸ ਦੇ ਸਿੱਟੇ ਵਜੋਂ ਲੋਕਤੰਤਰੀ ਰੂਪ ਨਾਲ ਚੁਣੇ ਮੁੱਖ ਮੰਤਰੀ ਦੀ ਹੱਤਿਆ ਨੂੰ ਵੀ ਸਹੀ ਠਹਿਰਾਇਆ ਸੀਗਾ। ਮਤਲਬ ਕਿ ਇਹਨਾਂ ਨੇ ਜਾ ਕੇ ਅਪੋਜ਼ ਕੀਤਾ, ਆਹ ਗੱਲਾਂ ਕਹਿ ਕੇ ਉੱਥੇ। ਸੋ ਹਾਈ ਕੋਰਟ ਨੇ ਉਹ ਦੋਵੇਂ ਜਿਹੜੀਆਂ ਜ਼ਮਾਨਤ ਦੀਆਂ ਅਰਜ਼ੀਆਂ ਸੀ ਉਹ ਖਾਰਜ ਕਰ ਦਿੱਤੀਆਂ ਨੇ। ਗੱਲ ਤੇ ਇਹ ਆ ਕਿ ਜੇ ਕੋਈ ਬੰਦਾ ਕਸਟਡੀ ਦੇ ਵਿੱਚ ਆ, ਉਸਨੂੰ ਅਜਨਾਲਾ ਥਾਣੇ ਦੇ ਵਿੱਚ ਜੋ ਹੋਇਆ ਮਾਮਲਾ, ਉਹਦੇ 'ਚ ਜੋੜ ਕੇ ਜੇ ਕੋਈ ਸਜ਼ਾ ਦਿੱਤੀ ਜਾਂਦੀ ਹੈ ਤੇ ਕਮਾਲ ਦੀ ਗੱਲ ਆ, ਤੇ ਕੋਈ ਗੱਲ ਨਹੀਂ ਬਣਦੀ। ਤੇ ਦੂਜੀ ਗੱਲ ਹੈ ਕਿ ਦੂਜੀਆਂ ਗੱਲਾਂ ਜੁਦਾ ਹੋ ਸਕਦੀਆਂ ਹੈ ਕਿ ਜੇ ਕੋਈ ਬੰਦਾ ਉਸ ਤਰ੍ਹਾਂ ਦੀ ਕਿਸੇ ਐਕਟੀਵਿਟੀ 'ਚ ਸ਼ਾਮਲ ਨਹੀਂ, ਉਹਨੂੰ ਕਿਵੇਂ ਨਾਲ ਜੋੜਿਆ ਜਾ ਸਕਦਾ। ਉਸ ਦਿਨ ਤੱਕ ਕਿਸੇ ਐਕਸ਼ਨ 'ਚ ਹੀ ਨਹੀਂ ਹੈਗਾ। ਜੇ ਕੋਈ ਉਹਨੇ ਬਿਆਨ ਦਿੱਤਾ ਤਾਂ ਉਹਦੇ ਤੇ ਕੇਸ ਦੂਸਰਾ ਬਣਾਇਆ ਜਾ ਸਕਦਾ। UAPA ਤੋਂ ਘੱਟ ਤੇ ਕੋਈ ਗੱਲ ਹੀ ਨਹੀਂ ਕਰਦਾ ਅੱਜ ਕੱਲ੍ਹ, MSA ਤੋਂ ਘੱਟ ਕੋਈ ਗੱਲ ਨਹੀਂ ਕਰਦਾ। ਖੈਰ, ਇਹ ਦੋਵੇਂ ਅਰਜ਼ੀਆਂ ਜਿਹੜੀਆਂ ਸੀਗੀਆਂ, ਇਹਨਾਂ ਦਾ ਗਰਾਊਂਡ ਤਗੜਾ ਸੀਗਾ, ਇਸ ਕਰਕੇ ਕਿਉਂਕਿ ਦੋਵਾਂ ਦਾ ਹੀ ਦਾਅਵਾ ਸੀਗਾ ਕਿ ਉਹ ਉਸ ਦਿਨ ਮੌਕੇ ਤੇ ਮੌਜੂਦ ਨਹੀਂ ਸਨ, ਪਰ ਇਹਨਾਂ ਦੀਆਂ ਦਲੀਲਾਂ ਜਿਹੜੀਆਂ ਟਾਕਵੀਆਂ ਦਲੀਲਾਂ ਨੇ ਸਰਕਾਰ ਦੀਆਂ, ਉਹ ਉੱਥੇ ਪ੍ਰਵਾਨ ਹੋ ਗਈ ਜੀ। ਤੇ ਧਰਤੀ ਹੇਠਲੇ ਪਾਣੀ ਨੂੰ ਲੈ ਕੇ ਮਿੰਟੂ ਜੀ, ਪੰਜਾਬ ਨੂੰ ਨੋਟਿਸ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕਈ ਸਟੇਟਾਂ ਨੂੰ ਜਿਹੜਾ ਇਹ ਦਿੱਤਾ ਹੈ ਨੋਟਿਸ। ਦਿੱਲੀ ਆ, ਜੰਮੂ ਕਸ਼ਮੀਰ ਆ, ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਪੰਜਾਬ,
ਹੈਗਾ ਹੀ ਆ, ਹਰਿਆਣਾ ਵੀ ਆ, ਹਿਮਾਚਲ ਵੀ, ਉੱਤਰਾਖੰਡ ਵੀ ਆ। ਗੱਲ ਕੀ ਆ ਕਿ ਧਰਤੀ ਹੇਠਲਾ ਜਿਹੜਾ ਪਾਣੀ ਆ ਉਹਦੇ ਵਿੱਚ ਜਿਵੇਂ ਆਰਸੈਨਿਕ ਮਿਲਦਾ ਹੈ ਜਾਂ ਕੁਝ ਹੋਰ ਇਸ ਤਰ੍ਹਾਂ ਦੇ ਹਾਨੀਕਾਰਕ ਰਸਾਇਣ ਮਿਲਦੇ ਆ, ਜਿਹੜਾ ਮਨੁੱਖੀ ਸਰੀਰਾਂ ਤੇ ਬਹੁਤ ਜ਼ਿਆਦਾ ਕੋਈ ਅਸਰ ਪਾਉਂਦਾ। ਇਸੇ ਤਰ੍ਹਾਂ ਦਾ ਕੋਈ ਵੀ ਰਸਾਇਣ ਆ ਤਾਂ ਉਹ ਜਦੋਂ ਤੈਅ ਮਾਤਰਾ ਤੋਂ ਵੱਧ ਹੁੰਦਾ ਤਾਂ ਉਹ ਖਤਰਨਾਕ ਬਣ ਜਾਂਦਾ। ਤਾਂ ਪੰਜਾਬ ਦੇ ਪਾਣੀ ਦੀ ਕਹਾਣੀ ਤਾਂ ਕੁਝ ਇਸ ਤਰ੍ਹਾਂ ਦੀ ਹੈ ਕਿ ਇਹਦੇ ਵਿੱਚ ਤਾਂ ਵੱਖੋ ਵੱਖਰੇ ਇਲਾਕਿਆਂ ਦੇ ਵਿੱਚ ਕਈ ਥਾਈਂ ਤਾਂ ਲੈਡ ਬਹੁਤ ਜ਼ਿਆਦਾ ਹੈ। ਇਹ ਚੀਜ਼ਾਂ ਜਿਹੜੀਆਂ ਨੇ ਉਹ ਅੱਗੇ ਵੀ ਬਹੁਤ ਵਾਰੀ ਸੈਂਪਲਾਂ ਦੇ ਜ਼ਰੀਏ ਸਾਫ਼ ਹੋਈਆਂ। ਹੁਣ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕਈ ਰਾਜਾਂ ਨੂੰ ਇੱਕੋ ਵਾਰੀ ਜਿਹੜਾ ਹੈ ਫਲੋਰਾਈਡ ਮਿਲ ਕਰਕੇ ਜਾਂ ਆਰਸੈਨਿਕ ਮਿਲ ਕਰਕੇ ਜਾਂ ਕੁਝ ਹੋਰ ਰਸਾਇਣ ਇਸ ਤਰ੍ਹਾਂ ਦੇ ਕਰਕੇ ਨੋਟਿਸ ਭੇਜ ਦਿੱਤਾ ਹੈ। ਤਾਂ ਉਹਦਾ ਹੁਣ ਜਵਾਬ ਇਹਨਾਂ ਨੂੰ ਦੇਣਾ ਪਊਗਾ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੁਹਾਨੂੰ ਪਤਾ ਗਾਏ ਬਗਾਏ ਲੱਗਾ ਰਹਿੰਦਾ ਇਹੋ ਜਿਹੇ ਕੰਮਾਂ ਤੇ, ਪਰ ਮਸਲਾ ਤੇ ਇਹੀ ਹੈ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੁਣ ਜ਼ਰੂਰੀ ਇਹਨਾਂ ਨੂੰ ਚੇਤੇ ਕਰਾਊਗਾ ਕਿ ਤੁਹਾਡੇ ਸਟੇਟ ਦੇ ਵਿੱਚ ਕੋਈ ਇਨਸਾਨ ਬਚਦੇ ਆ, ਬੱਚੇ ਵਸਦੇ ਆ, ਤੁਸੀਂ ਉਹਨਾਂ ਦਾ ਧਿਆਨ ਰੱਖੋ। ਕੀ ਗੱਲ ਹੈ, ਇਹਨਾਂ ਨੂੰ ਇੰਨੀ ਅਕਲ ਨਹੀਂ ਹੈਗੀ ਕਿ ਪਾਣੀ ਦਾ ਖਿਆਲ ਅਸੀਂ ਰੱਖੀਏ। ਬਈ ਇੱਥੇ ਆਹੀ ਤੇ ਸਮੱਸਿਆ ਹੈ ਨਾ, ਤੇ ਰਾਜਨੀਤੀ ਹੋਰ ਹੀ ਪਾਸੇ ਤੁਰੀ ਫਿਰਦੀ ਹੈ। ਜਿਹੜੇ ਕੰਮ ਬੁਨਿਆਦੀ ਨੇ ਉਹ ਤਾਂ ਕੋਈ ਕਰਦਾ ਨਹੀਂ। ਇਹ ਆਪਣੇ ਇੱਧਰ ਖਾਸ ਤੌਰ ਤੇ ਜੇ ਤੁਸੀਂ ਵੇਖੋਗੇ ਬਠਿੰਡਾ ਮਾਨਸਾ ਇਸ ਇਲਾਕੇ ਦੇ ਵਿੱਚ ਹੁਣ ਜਿਹੜਾ ਬਹੁਤ ਹੀ ਜ਼ਿਆਦਾ ਥਲੜਾ ਪਾਣੀ ਜਿਹੜਾ ਪਲੀਤ ਹੈ। ਜੀ ਜੀ ਮੈਂਟੂ ਜੀ, ਇੱਕ ਨਿੱਕੇ ਹੁੰਦੇ ਗੱਲ ਚੀਜ਼ ਪੜ੍ਹਦੇ ਹੁੰਦੇ ਸੀ, ਕਹਿੰਦੇ ਦੀਵੇ ਥੱਲੇ ਹਨੇਰਾ, ਦੂਜਿਆਂ ਨੂੰ ਸਦਾਚਾਰ, ਦੂਜਿਆਂ ਨੂੰ ਅਮੀਰ ਹੋਣ ਦੇ ਜਿਹੜੇ ਨੁਕਸੇ ਦੱਸਣ ਵਾਲਾ ਵਿਵੇਕ ਬਿੰਦਰਾ ਯੂਟਿਊਬਰ ਹੈ ਕੋਈ, ਉਹਦੀ ਗ੍ਰਿਫਤਾਰੀ ਹੋ ਸਕਦੀ ਹੈ ਜੀ ਹੁਣ? ਦੇਖੋ, ਵਿਵੇਕ ਬਿੰਦਰਾ ਜਿਹੜਾ ਉਹ ਦੋ ਮਾਮਲਿਆਂ ਦੇ ਵਿੱਚ ਘਿਰਿਆ ਜੀ। ਇੱਕ ਤੇ ਹੈ ਕਿ ਉਹਦਾ ਇੱਕ ਬਿਜ਼ਨਸ ਮਾਡਲ ਹੈ, ਬੜਾ ਬਿਜ਼ਨਸ, ਉਹਦੇ ਵਿੱਚ ਇੱਕ ਝੋਲ ਸੀ ਕਿ ਉਹ ਇੱਕ ਹੋਰ ਹੈਗਾ ਮੋਟੀਵੇਸ਼ਨਲ ਸਪੀਕਰ ਸੰਦੀਪ ਮਹੇਸ਼ਵਰੀ, ਉਸਨੇ ਉਹਦੇ ਤੇ ਕਿੰਤੂ ਪਰੰਤੂ ਕੀਤੇ ਸੀਗੇ। ਉਹਦੇ ਵਿੱਚ ਵੀ ਇੱਕ ਬਹੁਤ ਵੱਡੀ ਮੁਹਿੰਮ ਜਿਹੜੀ ਆ ਵਿਵੇਕ ਬਿੰਦਰਾ ਦੇ ਅਗੇਂਸਟ ਖੜੀ ਹੋਈ ਆ। ਹਾਲਾਂਕਿ ਵਿਵੇਕ ਬਿੰਦਰਾ ਤੇ ਸੰਦੀਪ ਮਹੇਸ਼ਵਰੀ ਇਹ ਦੋ ਐਸੇ ਮੋਟੀਵੇਸ਼ਨਲ ਸਪੀਕਰ ਆ ਜਿਹੜੇ ਹਰੇਕ ਬੰਦੇ ਨੇ ਕਿਤੇ ਨਾ ਕਿਤੇ ਸੁਣੇ ਹੋਣਗੇ ਜਿਹੜਾ ਇੰਟਰਨੈਟ ਤੇ ਜਾਂਦਾ। ਇਹ ਇੰਨੇ ਜ਼ਿਆਦਾ ਪ੍ਰਸਿੱਧ ਆ। ਤੇ ਦੂਜੀ ਗੱਲ ਇਹ ਆ ਕਿ ਇਹਨਾਂ ਦੋਵਾਂ ਦੇ ਵਿੱਚ ਸਮਾਨਤਾਵਾਂ ਬੜੀਆਂ ਨੇ, ਉਹ ਕਿਤੇ ਖੁੱਲ ਕੇ ਫਿਰ ਦੱਸ ਦੇਵਾਂਗਾ। ਗੱਲ ਇਹ ਆ ਕਿ ਇਹਨਾਂ ਨੇ ਇੱਕ ਦੂਜੇ ਨਾਲ ਜਦੋਂ ਮੋਰਚਾ ਖੋਲਿਆ ਤਾਂ ਠੀਕ ਉਸੇ ਦਰਮਿਆਨ ਬਿੰਦਰਾ ਦੀ ਜਿਹੜੀ ਕਿਸਮਤ ਸੀ, ਤੁਹਾਨੂੰ ਇਹ ਵੀ ਦੱਸ ਦੇਵਾਂ ਕਿ ਬਿੰਦਰਾ ਪੰਜਾਬੀ ਆ ਜੀ, ਜਨਮ ਇਹਦਾ ਲਖਨਊ ਚ ਹੈ, ਠੀਕ ਹੈ, ਇਹ ਪੰਜਾਬੀ ਆ, ਸਿੰਧੀ ਫੈਮਿਲੀ ਤੋਂ ਆਈ ਆ ਪਾਕਿਸਤਾਨ ਚੋਂ, ਸ਼ਾਇਦ ਨਹੀਂ ਇਹਦਾ ਤਾਂ ਕੋਈ ਹੋਰ ਇਲਾਕਾ ਸੀ, ਸਿੰਧੀ ਨਹੀਂ ਸਨ ਇਹ, ਤੇ ਇਹ ਪੰਜਾਬੀ ਹੈ ਜਾਂ ਸ਼ਾਇਦ ਇੱਕ ਪੁਰਖਾ ਕੋਈ ਫੌਜ ਦੇ ਵਿੱਚ ਵੀ ਸੀਗਾ। ਤਾਂ ਵਰਿੰਦਾਵਨ ਚ ਵੀ ਰਿਹਾ, ਏਕਾਂਤ ਚ ਵੀ ਰਿਹਾ 2 ਸਾਲ ਇਹ। ਤੇ ਇਹ ਇਸੇ ਦਰਮਿਆਨ ਜਦੋਂ ਉਲਝਿਆ ਸੀਗਾ, ਇਹਦਾ ਆਪਣੀ ਜਿਹੜੀ ਸੈਕੰਡ ਵਾਈਫ ਸੀ ਉਹਦੇ ਨਾਲ ਕੋਈ ਝਗੜੇ ਦਾ ਵੀਡੀਓ ਵੀ ਵਾਇਰਲ ਹੋ ਗਿਆ। ਉਹ ਹਸਪਤਾਲ ਜਾ ਕੇ ਦਾਖਲ ਹੋ ਗਈ, ਉਹ ਸੱਟਾਂ ਦੀ ਪੁਸ਼ਟੀ ਹੋ ਗਈ, ਹੁਣ ਗ੍ਰਿਫਤਾਰ ਤੇ ਆਪੇ ਹੋਊਗਾ। ਮਤਲਬ ਕਿ ਦੋਵੇਂ ਪਾਸੇ ਰਗੜਿਆ ਪਿਆ। ਇੱਕ ਤਾਂ ਬਹੁਤ ਵੱਡੀ ਮੂਵਮੈਂਟ ਇਹਦੇ ਅਗੇਂਸਟ ਬਿਜ਼ਨਸ ਮਾਡਲ ਤੇ ਖੜੀ ਹੋ ਗਈ, ਤਾਂ ਦੂਸਰੇ ਪਾਸੇ ਘਰ ਦੀ ਕੁੱਟ ਘੱਤੀ ਆ, ਪਤਾ ਨਹੀਂ ਰੱਜਿਆ ਇਹ ਕੀ ਕੀਤਾ ਸੀ ਇਹਨੇ। ਰਾਤ 2-3 ਵਜੇ ਦੀ ਲੜਾਈ ਆ। ਉਸ ਤੋਂ ਬਾਅਦ ਉਹ ਹਸਪਤਾਲ ਦਾਖਲ ਹੋ ਗਈ, ਉਹਦਾ ਤੇ ਕੰਨ ਦਾ ਪਰਦਾ ਪੁੱਤਾ ਵੀ ਪਾੜ ਸੁੱਟਿਆ। ਇੱਕ ਹੈਗਾ, ਤੁਹਾਨੂੰ ਪਤਾ ਹੀ ਆ, ਚੌੜਾ ਜਿਹਾ ਤੇ ਹੈਗਾ, ਤਗੜਾ ਹੈ, ਉਹ ਅੱਖਾਂ ਕੱਟ ਕੇ ਜਦੋਂ ਪੈਂਦਾ ਹੈ ਲੱਗਦਾ ਜਿਵੇਂ ਮੋਬਾਈਲ ਤੋਂ ਬਾਹਰ ਆ ਕੇ ਕਿਤੇ ਗਾਲੀ ਨਾ ਫੜ ਲਵੇ। ਸੋ ਗੱਲ ਇਹ ਆ ਕਿ ਹੁਣ FIR ਹੋ ਗਈ ਹੈ, ਜਾਂ ਤੇ ਜ਼ਮਾਨਤ ਕਰਾਊਗਾ ਅੱਗੋਂ, ਤੇ ਜੇ ਨਹੀਂ ਤੇ ਫਿਰ ਕਾਰਵਾਈ ਤੇ ਹੋਏਗੀ। ਪਰ ਬਹੁਤ ਵੱਡਾ ਨੁਕਸਾਨ ਵਿਵੇਕ ਬਿੰਦਰਾ ਨੇ, ਯਾਨੀ ਉਹ ਬੰਦਾ ਫੇਲੀਅਰ ਫੇਸ ਕਰਕੇ ਇੱਥੇ ਤੱਕ ਪਹੁੰਚਿਆ ਸੀਗਾ, ਪਰ ਬਹੁਤ ਵੱਡਾ ਨੁਕਸਾਨ ਜਦੋਂ ਹੋਣ ਤੇ ਆਇਆ, ਮਿੰਟਾਂ ਸਕਿੰਟਾਂ ਚ ਹੋ ਗਿਆ ਇਹਦਾ। ਤੇ ਮਿੰਟੂ ਜੀ, ਭਾਰਤ ਨੇ ਅੱਤਵਾਦ ਦੀ ਪਰਿਭਾਸ਼ਾ ਤੈਅ ਕੀਤੀ ਹੈ ਜੀ? ਹਾਂਜੀ, ਇਹਨਾਂ ਨੇ ਕਰ ਦਿੱਤੀ ਹੈ। ਦੇਖੋ, ਇੱਕ ਇੰਟਰਸਟਿੰਗ ਫੈਕਟ ਜਿਹੜਾ ਹੈ ਉਹ ਇਹ ਹੈ ਕਿ UN ਦੇ ਵਿੱਚ ਸ਼ਾਇਦ ਹਾਲੇ ਇਹ ਪਰਿਭਾਸ਼ਾ ਅਧੂਰੀ ਹੈ, ਪਰ ਇੰਡੀਆ ਨੇ ਆਪਣੇ ਵੱਲੋਂ ਜਿਹੜੇ ਇਹ ਕਾਨੂੰਨੀ ਤਬਦੀਲੀਆਂ ਦੇ ਦੌਰ 'ਚ ਕੁਝ ਚੀਜ਼ਾਂ ਬਦਲੀਆਂ ਨੇ, ਉਹਨਾਂ 'ਚ ਇਹ ਵਿਆਖਿਆ ਤੈਅ ਕਰ ਦਿੱਤੀ ਹੈ। ਸੋ ਵਿਆਖਿਆ ਨੂੰ ਸਾਦੇ ਢੰਗ ਨਾਲ ਜੇ ਸਮਝਣਾ ਹੋਵੇ ਸਰਲ ਤਰੀਕੇ ਦੇ ਨਾਲ, ਤੇ ਉਹ ਇਹੋ ਆ ਕਿ ਇਹਨਾਂ ਨੇ ਇਹ ਸਾਫ਼ ਕਰ ਦਿੱਤਾ ਕਿ ਦੇਸ਼ ਦੀ ਏਕਤਾ, ਅਖੰਡਤਾ, ਪ੍ਰਭੂ ਸੱਤਾ, ਸੁਰੱਖਿਆ ਯਾਨੀ ਇੰਟਰਨਲ ਸਿਕਿਉਰਿਟੀ ਜਿਸਨੂੰ ਕਹਿੰਦੇ ਆਪਾਂ, ਜਾਂ ਦੇਸ਼ ਦੀ ਜਿਹੜੀ ਸੁਰੱਖਿਆ ਹੁੰਦੀ ਹੈ, ਆਰਥਿਕ ਸੁਰੱਖਿਆ, ਇਹਨਾਂ ਸਾਰਿਆਂ ਦੇ ਜੋ ਵੀ ਕੋਈ ਖਤਰੇ ਹੈ ਜਾਂ ਖਤਰੇ 'ਚ ਪਾਉਣ ਦਾ ਕੋਈ ਯਤਨ ਕਰੇਗਾ, ਜਾਂ ਕਿਸੇ ਹੋਰ ਦੇਸ਼ ਦੇ ਲੋਕਾਂ ਦੇ ਨਾਲ ਜਾਂ ਕਿਸੇ ਹੋਰ ਵਰਗ ਦੇ ਨਾਲ ਰਲ ਕੇ ਕੋਈ ਅੱਤਵਾਦ ਫੈਲਾਉਣ ਦਾ ਯਤਨ ਕਰੇਗਾ,
जी। कोई विस्फोट है, चाहे वो डायनामाइट है, चाहे कोई रासायनिक गैस है, चाहे कुछ इस तरह, मतलब कि जो भी गतिविधि करता है, हुँ, तो हुँ, उसके ज़रिए जे कोई मरदा, कोई जान ਜਾਂਦੀ ਆ, हुँ। ਤਾਂ ਉਹ ਫਿਰ ਇਸ ਤੋਂ ਇਲਾਵਾ ਜੇ ਕੋਈ ਨਕਲੀ ਨੋਟ ਇਹ ਵੀ ਜਿਹੜਾ ਮੈਂ ਕਹਿ ਕੇ ਆਇਆ ਪਿੱਛੇ हाँ ਕਿ जी। ਬਈ ਆਰਥਿਕ ਸੁਰੱਖਿਆ ਦਾ ਮਤਲਬ ਇਹਨਾਂ ਨੇ ਇਹੀ ਡਿਫਾਈਨ ਕੀਤਾ ਜਿੰਨੀ ਕੁ ਮੈਨੂੰ ਸਮਝ ਆਈ ਆ। ਜਾਲੀ ਕਰੰਸੀ ਵਾਲੇ ਵੀ ਰਗੜੇ ਜਾਣਗੇ ਇਹਦੇ ਵਿੱਚ। हुँ, ਸੋ ਸਿੱਕੇ ਬਣਾਉਂਦਾ ਫੜਿਆ ਗਿਆ, ਜਾਲੀ ਨੋਟ ਬਣਾਉਂਦਾ ਫੜਿਆ ਗਿਆ, ਕੋਈ ਇਸ ਤਰ੍ਹਾਂ ਕਰਦਾ ਫੜਿਆ ਗਿਆ, ਉਹਨੂੰ ਵੀ ਰਗੜ ਦੇਣਗੇ। हुँ। ਸੋ ਇਸ ਤਰ੍ਹਾਂ ਮਤਲਬ ਕਿ ਇਹਨਾਂ ਨੇ ਇਹ ਪਰਿਭਾਸ਼ਾ ਜਿਹੜੀ ਆ ਉਹ ਤੈਅ ਕਰ ਦਿੱਤੀ ਹੈ, ਤੇ ਇਹਦੇ ਚ ਸਭ ਤੋਂ ਵੱਡੀ ਗੱਲ ਆ जी। ਕਿ ਜਿਵੇਂ ਹੁਣ ਇਹਦੇ ਚ ਇੱਕ ਥਾਂ ਤੇ ਜਿਵੇਂ ਪੰਜਵੇਂ ਮੱਧ ਦੇ ਵਿੱਚ ਇਹਨਾਂ ਨੇ ਜਾ ਕੇ ਸਪਸ਼ਟ ਕੀਤਾ ਹੋਇਆ ਹੈ हुँ, हुँ। ਕਿ ਵਿਦੇਸ਼ ਜਿਵੇਂ ਭਾਰਤ ਦੇ ਵਿੱਚ ਜਾਂ ਭਾਰਤ ਦੀ ਜਿਵੇਂ ਮੰਨ ਲਓ ਵਿਦੇਸ਼ ਦੇ ਵਿੱਚ ਪ੍ਰਾਪਰਟੀ ਹੈ, ਪ੍ਰਾਪਰਟੀ ਮਤਲਬ ਸਫਾਰਤਖਾਨੇ ਲਾ ਲਓ हुँ, ਕਿ ਕਿਸੇ ਵੀ ਪ੍ਰਾਪਰਟੀ ਦਾ ਕੋਈ ਨੁਕਸਾਨ ਜਾਂ ਵਿਨਾਸ਼ ਹੁੰਦਾ ਹੈ ਤਾਂ ਜਾਂ ਉਹਦੀ ਆਸ਼ੰਕਾ ਹੈ, हुँ। ਆਸ਼ੰਕਾ ਮਤਲਬ ਕਿ ਸੰਭਾਵਨਾ, जी, जी। ਇਹ ਇੱਕ ਬਹੁਤ ਵੱਡੀ ਗੱਲ ਹੈ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਕਿ ਇਹਦੇ ਵਿੱਚ ਵਾਰ-ਵਾਰ ਸੰਭਾਵਨਾ ਦਾ ਵੀ ਜ਼ਿਕਰ ਆ ਕਿ हुँ, ਜੇ हुँ। ਸੰਭਾਵੀ ਤੌਰ ਤੇ ਇਹਨਾਂ ਨੂੰ ਲੱਗਦਾ ਹੈ ਤਾਂ ਉੱਥੇ ਇਹ ਪਹਿਲਾਂ ਹੀ ਬੰਦੇ ਨੂੰ ਜਿਹੜਾ ਹੈ ਉਸ ਸੂਚੀ ਚ ਪਾ ਸਕਦੇ। ਸੋ ਇਹਨਾਂ ਨੇ ਵਿਆਖਿਆ ਤੈਅ ਕਰ ਦਿੱਤੀ ਹੈ। ਪਹਿਲਾਂ ਇਹੋ ਜਿਹੀ ਕੋਈ ਵਿਆਖਿਆ ਕਾਨੂੰਨ ਚ ਹੈ ਨਹੀਂ ਸੀ, हुँ, हुँ। ਯੂਏਪੀਏ ਲਾਉਂਦੇ ਸੀ ਤੇ ਕਈ ਮੌਕਿਆਂ ਤੇ ਯੂਏਪੀਏ ਜਿਹੜੀ ਆ ਪੁਲਿਸ ਲਾਉਂਦੀ ਨਹੀਂ ਸੀ। हुँ, ਉਹ ਕਾਨੂੰਨ ਦੀ ਪਰਿਭਾਸ਼ਾ ਜਿਹੜੀ ਉਹ ਗਾਹ ਜਾ ਕੇ ਸਥਾਪਿਤ ਕਰਨੀ ਔਖੀ ਹੋ ਜਾਏਗੀ। ਫਿਰ ਇਸ ਤੋਂ ਇਲਾਵਾ ਹੁਣ ਇਹਨਾਂ ਨੇ ਇਹ ਕਰ ਦਿੱਤਾ ਕਿ ਐਸਪੀ ਜਾਂ ਐਸਪੀ ਤੋਂ ਤਾਂ ਦੇ ਰੈਂਕ ਵਾਲਾ ਹੀ ਇਹ ਪਰਚੇ ਕੱਟੇਗਾ, हुँ। ਖਲੜਾ ਨਹੀਂ। ਜੀ, ਜੀ। ਤੇ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਜੀ। ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੇ ਆਪਾਂ ਰੁਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਗੱਲ ਕਰਾਂਗੇ ਪੰਜਾਬ ਦੇ ਮੌਸਮ ਦੀ। ਪੰਜਾਬ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਤੇ ਅੱਤ ਦੀ ਠੰਡ ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਸੂਬੇ ਦੇ 1 ਦਰਜਨ ਤੋਂ ਵੱਧ ਸ਼ਹਿਰਾਂ ਦੇ ਵਿੱਚ ਸੰਘਣੀ ਧੁੰਦ ਪਈ ਹੈ, ਜਿੱਥੇ ਦੂਰ-ਦੂਰ ਤੱਕ ਦਿਖਣ ਹੱਦ ਜਿਹੜੀ ਆ ਉਹ 50 ਮੀਟਰ ਦੇ ਕਰੀਬ ਦਰਜ ਕੀਤੀ ਗਈ ਹੈ। ਸੰਘਣੀ ਧੁੰਦ ਦਾ ਅਸਰ ਪੰਜਾਬ ਦੇ ਵਿੱਚ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਆਦਮਪੁਰ, ਹਲਵਾਰਾ ਅਤੇ ਬਠਿੰਡਾ ਸਣੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਹੈ। ਪੰਜਾਬ ਦੇ ਵਿੱਚ ਬਠਿੰਡਾ ਸ਼ਹਿਰ ਸਭ ਤੋਂ ਠੰਡਾ ਰਿਹਾ। ਬਠਿੰਡਾ ਦੇ ਵਿੱਚ ਘੱਟੋ-ਘੱਟ ਤਾਪਮਾਨ 6.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਸੂਬੇ ਦੇ ਵਿੱਚ ਲਗਾਤਾਰ ਪੈ ਰਹੀ ਸੰਘਣੀ ਧੁੰਦ ਕਰਕੇ ਅਗਲੇ 4 ਦਿਨਾਂ ਦੇ ਲਈ ਅਲਰਟ ਜਾਰੀ ਕਰ ਦਿੱਤਾ ਹੈ। ਮੌਸਮ ਵਿਗਿਆਨੀਆਂ ਨੇ 27 ਦਸੰਬਰ ਨੂੰ ਹੋਰ ਸੰਘਣੀ ਧੁੰਦ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੇ ਲਈ ਰੈੱਡ ਅਲਰਟ ਵੀ ਜਾਰੀ ਕਰ ਦਿੱਤਾ ਹੈ। ਇਸ ਤੋਂ ਇਲਾਵਾ 28, 29 ਅਤੇ 30 ਦਸੰਬਰ ਨੂੰ ਸੰਘਣੀ ਧੁੰਦ ਪੈਣ ਸੰਬੰਧੀ ਯੈਲੋ ਅਲਰਟ ਜਾਰੀ ਕੀਤਾ ਗਿਆ। ਹਾਲਾਂਕਿ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਗਲੇ 3-4 ਦਿਨ ਘੱਟੋ-ਘੱਟ ਤਾਪਮਾਨ ਦੇ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਚੰਡੀਗੜ੍ਹ ਦੇ ਵਿੱਚ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ, ਅੰਮ੍ਰਿਤਸਰ ਦੇ ਵਿੱਚ 8.2, ਲੁਧਿਆਣਾ ਦੇ ਵਿੱਚ 7.2, ਪਟਿਆਲਾ ਦੇ ਵਿੱਚ 8.6, ਪਠਾਨਕੋਟ ਦੇ ਵਿੱਚ 6.5, ਗੁਰਦਾਸਪੁਰ ਦੇ ਵਿੱਚ 7, ਫਰੀਦਕੋਟ ਦੇ ਵਿੱਚ 7.5, ਨਵਾਂ ਸ਼ਹਿਰ ਦੇ ਵਿੱਚ 7, ਬਰਨਾਲਾ ਦੇ ਵਿੱਚ 8.7, ਫਤਿਹਗੜ੍ਹ ਸਾਹਿਬ ਦੇ ਵਿੱਚ 8, ਫਿਰੋਜ਼ਪੁਰ ਦੇ ਵਿੱਚ 9.4, ਮੋਗਾ ਦੇ ਵਿੱਚ 8.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਇਹ ਤਾਪਮਾਨ ਆਮ ਦੇ ਨਾਲੋਂ 1 ਤੋਂ 2 ਡਿਗਰੀ ਸੈਲਸੀਅਸ ਤੱਕ ਘੱਟ ਦਰਜ ਕੀਤਾ ਗਿਆ। ਉਧਰ ਦੂਜੇ ਪਾਸੇ ਸੰਘਣੀ ਧੁੰਦ ਕਰਕੇ ਦਿੱਲੀ ਹਵਾਈ ਅੱਡੇ ਤੋਂ 12 ਉਡਾਣਾਂ ਦੇ ਰਾਹ ਤਬਦੀਲ ਕੀਤੇ ਗਏ ਨੇ, ਜਦਕਿ ਵੱਡੀ ਗਿਣਤੀ ਉਡਾਣਾਂ ਦੇਰੀ ਦੇ ਨਾਲ ਪੁੱਜੀਆਂ। ਉਧਰ ਜੰਮੂ ਕਸ਼ਮੀਰ ਦੇ ਵਿੱਚ ਵੀ ਠੰਡ ਲਗਾਤਾਰ ਵੱਧ ਰਹੀ ਹੈ ਤੇ ਬਹੁਤੀਆਂ ਥਾਵਾਂ ਤੇ ਤਾਪਮਾਨ ਮਨਫੀ ਤੋਂ ਹੇਠਾਂ ਦਰਜ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸੰਘਣੀ ਧੁੰਦ ਕਰਕੇ ਸਵੇਰੇ 6 ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਸੰਘਣੀ ਧੁੰਦ ਕਰਕੇ 12 ਉਡਾਣਾਂ ਦੇ ਰਾਹ ਤਬਦੀਲ ਕੀਤੇ ਗਏ ਨੇ। ਇਹਨਾਂ ਦੇ ਵਿੱਚੋਂ 11 ਉਡਾਣਾਂ ਨੂੰ ਜੈਪੁਰ ਵੱਲ ਅਤੇ 1 ਉਡਾਣ ਲਖਨਊ ਵੱਲ ਤਬਦੀਲ ਕੀਤੀ ਗਈ ਹੈ। ਦਿੱਲੀ ਹਵਾਈ ਅੱਡੇ ਦੀ ਵੈਬਸਾਈਟ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ 30 ਤੋਂ ਵੱਧ ਉਡਾਣਾਂ ਦੇਰੀ ਦੇ ਨਾਲ ਪਹੁੰਚੀਆਂ। ਦਿੱਲੀ ਕੌਮਾਂਤਰੀ ਹਵਾਈ ਅੱਡਾ ਲਿਮਟਿਡ ਨੇ ਮੁਸਾਫਰਾਂ ਨੂੰ ਆਪਣੀਆਂ ਉਡਾਣਾਂ ਬਾਰੇ ਜਾਣਕਾਰੀ ਲੈਣ ਦੇ ਲਈ ਸੰਬੰਧਿਤ ਹਵਾਈ ਸੇਵਾਵਾਂ ਦੇ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਹੈ। ਉਧਰ ਜੰਮੂ ਕਸ਼ਮੀਰ ਦੇ ਵਿੱਚ ਵੀ ਕੜਾਕੇ ਦੀ ਠੰਡ ਦਾ ਦੌਰ ਜਾਰੀ ਹੈ ਅਤੇ ਬਹੁਤੀਆਂ ਥਾਵਾਂ ਤੇ ਪਾਰਾ ਮਨਫੀ ਤੋਂ ਹੇਠਾਂ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਮੁਤਾਬਕ ਸ੍ਰੀਨਗਰ ਦੇ ਵਿੱਚ ਘੱਟੋ-ਘੱਟ ਤਾਪਮਾਨ ਮਨਫੀ 3 ਡਿਗਰੀ ਦਰਜ ਕੀਤਾ ਗਿਆ। ਇਸੇ ਤਰ੍ਹਾਂ ਪਹਿਲਗਾਮ ਦੇ ਵਿੱਚ ਘੱਟੋ-ਘੱਟ ਤਾਪਮਾਨ ਮਨਫੀ 4.7 ਡਿਗਰੀ, ਗੁਲਮਰਗ ਦੇ ਵਿੱਚ ਮਨਫੀ 2.4, ਕਾਜ਼ੀਗੁੰਡ ਦੇ ਵਿੱਚ ਮਨਫੀ 3, ਕੋਕਰਨਾਗ ਦੇ ਵਿੱਚ ਮਨਫੀ 2 ਅਤੇ ਕੁਪਵਾੜਾ ਦੇ ਵਿੱਚ ਮਨਫੀ ਘੱਟੋ-ਘੱਟ ਤਾਪਮਾਨ 3.5 ਡਿਗਰੀ ਦਰਜ ਕੀਤਾ ਗਿਆ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਅਖੀਰਲੇ ਹਿੱਸੇ ਦੇ ਵਿੱਚ ਆਪਾਂ ਜੋੜਦੇ ਹਾਂ ਡਾਕਟਰ ਗੁਰਜੋਤ ਸਿੰਘ ਨੂੰ। ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਾਂਗੇ ਤੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਕਰਦੇ ਹਾਂ ਬਿਮਾਰੀਆਂ ਦੇ ਇਲਾਜ ਦੇ ਲਈ ਇਸ ਬਾਬਤ ਗੱਲਬਾਤ।